ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ। ਮੈਂ ਅਮਰਜੀਤ ਸਿੰਘ ਅੱਜ ਆਪ ਸਭ ਦਾ ਸੱਚੋ ਸੱਚ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਦੋਂ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ, ਇਸ ਵਕਤ ਜਿਹੜਾ ਮਾਹੌਲ ਚਾਰੇ ਪਾਸੇ ਬਣਿਆ, ਉਸ ਬਾਬਤ ਅਸੀਂ ਵਿਚਾਰ ਚਰਚਾ ਕਰਾਂਗੇ। ਕੋਵਿਡ-19 ਕਰੋਨਾ ਵਾਇਰਸ ਨੂੰ ਮੁੱਖ ਰੱਖਦਿਆਂ ਹੋਇਆ ਜਿਹੜੀ ਸਥਿਤੀ ਬਣੀ ਹੋਈ ਹੈ ਪਹਿਲੇ ਸੈਗਮੈਂਟ ਦੇ ਵਿੱਚ, ਇਹਦੇ ਤੇ ਅਸੀਂ ਡਾਕਟਰ ਅਮਰਜੀਤ ਸਿੰਘ ਜਿਹੜੇ ਕਿ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਨੇ, ਉਹਨਾਂ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ। ਜਿਹੜੇ ਹੋਰ ਰੀਸੈਂਟ ਟੌਪਿਕਸ ਹੈਗੇ ਨੇ ਪੰਜਾਬ ਤੋਂ, ਭਾਰਤ ਦੀ ਧਰਤੀ ਤੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ, ਉਸ ਬਾਬਤ ਅਸੀਂ ਵਿਚਾਰਾਂ ਦੀ ਸਾਂਝ ਪਾਵਾਂਗੇ। ਦੌਰ ਦੇ ਵਿੱਚ 13 ਅਪ੍ਰੈਲ 2020 ਦਾ ਦਿਨ ਹੈ, 31 ਚੇਤ ਨਾਨਕਸ਼ਾਹੀ ਸੰਮਤ 552। ਮੈਂ ਆਪ ਸਭ ਦਾ ਸਵਾਗਤ ਕਰਦਾ। ਜਿਹੜੇ ਸਾਡੇ ਪਾਕਿਸਤਾਨੀ ਭੈਣ ਭਰਾ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ, ਉਹਨਾਂ ਸਾਰਿਆਂ ਅਸਲਾਮ ਵਾਲੇਕੁਮ। ਡਾਕਟਰ ਸਾਹਿਬ, ਤੁਹਾਡਾ ਵੀ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਅਮਰਵੀਰ ਸਿੰਘ ਜੀ, ਤੁਹਾਨੂੰ ਵੀ ਔਰ ਪ੍ਰੋਗਰਾਮ ਸੱਚੋ ਸੱਚ ਰਾਹੀਂ ਟੀਵੀ 84 ਨਾਲ ਜੁੜੇ ਸਾਰੇ ਹੀ ਵੀਰਾਂ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਜਿਹੜਾ ਹਾਲਾਂਕਿ ਅਸੀਂ ਕਰੋਨਾ ਵਾਇਰਸ ਦੇ ਉੱਤੇ ਡੇਲੀ ਜਿਹੜਾ ਪਹਿਲਾ ਸੈਗਮੈਂਟ ਹੈ ਇਸੇ ਦੇ ਉੱਤੇ ਕਰ ਰਹੇ ਹਾਂ, ਕਿ ਅਪਡੇਟਸ ਹੈਗੀਆਂ ਨੇ ਚਾਰੇ ਪਾਸਿਓਂ, ਉਹ ਅਸੀਂ ਸਾਂਝਾ ਕਰਦੇ ਹਾਂ। ਸੋ ਉਸੇ ਲੜੀ ਦੇ ਤਹਿਤ ਅੱਜ ਦੀਆਂ ਜਿਹੜੀਆਂ, ਹਾਲਾਂਕਿ ਚੰਗਾ ਨਹੀਂ ਲੱਗਦਾ ਜਦੋਂ ਅਸੀਂ ਸਾਰਾ ਇਹ ਮਾਹੌਲ ਦੇਖਦੇ ਹਾਂ, ਤਾਂ ਜਿੱਥੇ ਇੱਕ ਪਾਸੇ ਉਦਾਸੀ ਦਾ ਮਾਹੌਲ ਹੈ, ਲੋਕ ਜਿਹੜੇ ਹੈਗੇ ਆ ਉਹ ਇੱਕ ਜਿਹੜੀ ਜੰਗ ਦਾ ਮਾਹੌਲ ਬਣਿਆ ਹੋਇਆ, ਜਿਵੇਂ ਕਿ ਜ਼ਿਕਰ ਹੁੰਦਾ ਜੰਗ ਹੁਣ ਬਾਰਡਰਸ ਦੇ ਉੱਤੇ ਨਾ ਹੋ ਕੇ ਹਸਪਤਾਲ ਜਿਹੜੇ ਹੈਗੇ ਆ ਉੱਥੇ ਜਿਹੜੀ ਇਹ ਲੜੀ ਜਾ ਰੋਜ਼ਾਨਾ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੀਆਂ ਮੌਤਾਂ ਨੇ ਉਹ ਹੋ ਰਹੀਆਂ ਨੇ। ਪਰ ਜੇ ਬੀਤੇ 24 ਘੰਟਿਆਂ ਦੀ ਗੱਲ ਕਰਨੀ ਹੋਵੇ, ਥੋੜਾ ਜਿਹਾ ਅਮਰੀਕਾ ਦੇ ਵਿੱਚੋਂ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਫਲੈਟ ਦਾ ਕਰਵ ਵਾਲੀ ਗੱਲ ਹੈਗੀ ਹੈ, ਉਹ ਇੱਥੇ ਨਿਊਯਾਰਕ ਦੇ ਗਵਰਨਰ ਵੱਲੋਂ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜਾ ਲੇਟੈਸਟ ਡਾਟਾ ਹੈਗਾ ਉਹ ਸ਼ੋਅ ਕਰ ਰਿਹਾ ਕਿ ਜਿਹੜੇ ਇਨਫੈਕਟਡ ਬੰਦਿਆਂ ਦਾ ਨੰਬਰ ਹੈ ਉਹ ਥੋੜਾ ਜਿਹਾ ਘਟਦਾ ਹੁਣ ਨਜ਼ਰ ਆ ਰਿਹਾ। ਦੂਜੇ ਪਾਸੇ ਸਪੇਨ ਨੇ ਵੀ ਜਿਹੜਾ ਲੋਕਡਾਊਨ ਉੱਥੇ ਸੀਗਾ, ਉਹਦੇ ਵਿੱਚ ਥੋੜੀ ਜੀ ਨਰਮਾਈ ਵਰਤਣ ਵਾਲੀ ਜਿਹੜੀ ਲਾਈਨ ਹੈ ਉਹ ਲਈ ਹੈ। ਨਾਲ ਨਾਲ ਸਿਆਸਤ ਦਾ ਦੌਰ ਵੀ ਜਾਰੀ ਹੈ। ਥੋੜਾ ਜਿਹਾ ਜੇ ਟਰੰਪ ਸਾਹਿਬ ਦੀ ਗੱਲ ਕਰਨੀ ਹੋਵੇ, ਤੇ ਜਿਵੇਂ ਕਿ ਜਿਹੜੇ ਇੱਥੇ ਦੇ ਹੈਡ ਹੈਗੇ ਆ ਇਸ ਸਾਰੇ ਪਾਰਟ ਨੂੰ, ਡਾਕਟਰੀ ਪਾਰਟ ਨੂੰ ਲੀਡ ਕਰਦੇ ਆ ਡਾਕਟਰ ਫਾਊਚੀ, ਉਹਨਾਂ ਵੱਲੋਂ ਇਹ ਗੱਲ ਬੀਤੀ ਕੱਲ ਕਹੀ ਗਈ ਹੈ ਕਿ ਇਸ ਸਾਰੇ ਪ੍ਰਕੋਪ ਨੂੰ ਥੋੜਾ ਜਿਹਾ, ਇਹਦੇ ਕਹਿਰ ਨੂੰ ਘਟਾਇਆ ਜਾ ਸਕਦਾ ਸੀ ਅਮਰੀਕਾ ਦੇ ਵਿੱਚ, ਜੇ ਇਤਿਹਾਸ ਦੇ ਤੌਰ ਤੇ ਪਹਿਲਾਂ ਜਿਹੜੀਆਂ ਰੈਸਟ੍ਰਿਕਸ਼ਨਸ ਨੇ ਜਾਂ ਲੋਕਡਾਊਨ ਹੈ ਉਹ ਕੀਤਾ ਹੁੰਦਾ। ਤੇ ਟਰੰਪ ਸਾਹਿਬ ਨੇ ਉਹਦੇ ਤੇ ਵੀ ਜਿਹੜਾ ਹੈਗਾ ਆਪਣਾ, ਜਿਵੇਂ ਉਹਨਾਂ ਦਾ ਰਵੱਈਆ ਹੁੰਦਾ ਫਾਇਰ ਕਰਨ ਵਾਲਾ, ਉਹ ਦਿਖਾਇਆ ਤੇ ਟਵੀਟ ਕੀਤਾ। ਸੋ ਜਿਹੜੀ ਇਹ ਸਿਆਸਤ ਹੈ ਇਹ ਵੀ ਚੱਲ ਰਹੀ ਹੈ, ਤੇ ਨਾਲ ਨਾਲ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਜਾਂ ਜਿਹੜੀ ਜ਼ਿੰਦਗੀ ਇਸ ਸਾਰੇ ਪਾਰਟ ਨੂੰ ਮੁੱਖ ਰੱਖਦਿਆਂ ਹੋਇਆ ਜੂਝ ਰਹੀ ਹੈ, ਉਹ ਵੀ ਬਦਸਤੂਰ ਜਾਰੀ ਹੈ। ਦੇਖੋ, ਇੱਕ ਗੱਲ ਸਾਨੂੰ ਸਮਝਣੀ ਪਵੇਗੀ ਕਿ ਜਿਹੜੇ ਲੋਕ ਤਾਕਤ ਦੇ ਗਲਿਆਰੇ 'ਚ ਸਭ ਤੋਂ ਉੱਪਰਲੀ ਕੁਰਸੀ ਤੱਕ ਪਹੁੰਚਦੇ ਨੇ, ਮੁੱਢਲੇ ਤੌਰ ਤੇ ਉਹ ਸਿਆਸਤਦਾਨ ਹੁੰਦੇ ਨੇ। ਔਰ ਸਿਆਸਤਦਾਨ ਜਿਸ ਦੀ ਅੱਖ ਪਾਵਰ ਦੀ ਕੁਰਸੀ ਤੇ ਹੀ ਹੁੰਦੀ ਹੈ, ਉਹ ਹਰ ਚੀਜ਼ ਨੂੰ ਸਿਆਸਤ ਦੇ ਪਲੜੇ ਦੇ ਵਿੱਚ ਹੀ ਤੋਲਦਾ ਹੈ। ਇਨਸਾਨੀਅਤ ਜਾਂ ਕਿਸੇ ਦਾ ਭਲਾ ਜਾਂ ਈਵਨ ਮੁਲਕ ਦਾ ਮਫਾਦ, ਇਹ ਨਾਅਰੇ ਵੀ ਜਿਹੜੇ ਨੇ ਮੁਲਕ ਦੇ ਮਫਾਦ ਦੇ ਇਸੇ ਹੀ ਢੰਗ ਨਾਲ ਲਾਏ ਜਾਂਦੇ ਨੇ ਜਿਹਦੇ ਚੋਂ ਉਹਨਾਂ ਦੀ ਸਿਆਸੀ ਸਤ੍ਹਾ ਮਜ਼ਬੂਤ ਹੋਏ, ਜਾਂ ਦੁਬਾਰਾ ਜੇ ਉਹਨਾਂ ਨੇ ਉਸ ਵੱਲ ਆਉਣਾ, ਜਿਵੇਂ ਕਿ ਇਲੈਕਸ਼ਨਸ ਦਾ ਜਿਹੜਾ ਪ੍ਰੋਵੀਜ਼ਨ ਹੈ ਉਹਦੇ ਥੱਲੇ ਅਮਰੀਕਾ ਜਾਂ ਇੰਡੀਆ, ਜੇ ਅਸੀਂ ਇਹਨਾਂ ਦੇ ਇਸ ਵੇਲੇ ਜਿਹੜੇ ਦੋਨੋਂ ਹੀ ਟੌਪ ਨੇ ਹੈਡਸ, ਪ੍ਰੈਜ਼ੀਡੈਂਟ ਟਰੰਪ ਹੋਣ ਜਾਂ ਪ੍ਰਾਈਮ ਮਿਨਿਸਟਰ ਮੋਦੀ ਹੋਣ, ਉਹਨਾਂ ਦੀਆਂ ਪਾਲਿਸੀਜ਼, ਰਵੱਈਆ, PR ਪੈਟਰਨ ਇਸ ਦੁੱਖ ਦੀ ਘੜੀ 'ਚ ਵੀ ਦੇਖੀਏ ਤੇ ਤੁਹਾਨੂੰ ਬੜੇ ਨਿੱਧਰੇ ਹੀ ਇਹ ਸਿਆਸਤ ਨਜ਼ਰ ਆ ਜਾਂਦੀ ਹੈ ਕਿ ਇਸ ਸਾਰੇ 'ਚ ਜਦੋਂ ਕਿ 4 ਚੁਫੇਰੇ ਲਾਸ਼ਾਂ ਵਿਛੀਆਂ ਹੋਈਆਂ ਨੇ, ਲੋਕ ਜਿਹੜੇ ਨੇ ਸਾਹ ਲੈਣ ਦੇ ਲਈ ਜਿਹੜੇ ਨੇ ਉਹ ਤੜਫਦੇ ਨੇ। ਵੈਂਟੀਲੇਟਰਸ ਦੀ ਗੱਲ ਨੂੰ ਲੈ ਕੇ ਦੁਨੀਆ ਭਰ ਦੇ ਵਿੱਚ ਪਹਿਲੀ ਵਾਰ ਇਹ ਲਫ਼ਜ਼ ਸ਼ਾਇਦ ਇੰਨੀ ਵਾਰੀ ਇਸਤੇਮਾਲ ਵੀ ਹੋਇਆ ਹੋਏਗਾ, ਔਰ ਇਸ ਦੀ ਕਮੀ ਕੀ ਹੁੰਦੀ ਹੈ ਇਹ ਵੀ ਮਹਿਸੂਸ ਹੋਈ ਹੋਏਗੀ।
ਲੇਕਿਨ ਅੱਜ ਵੀ ਇਹਨਾਂ ਦੋਨੋਂ ਹੀ ਹੈਡਸ ਆਫ ਸਟੇਟਸ ਦੇ ਸਾਹਮਣੇ ਜਿਹੜੀ ਹੈ ਮੁੱਖ ਤੌਰ ਤੇ ਸਿਆਸਤ ਔਰ ਆਪਣੀ ਤਾਕਤ ਨੂੰ ਕਾਇਮ ਰੱਖਣਾ ਔਰ ਉਸ ਨੂੰ ਅੱਗੋਂ ਜਿਹੜਾ ਮਜ਼ਬੂਤ ਕਰਨਾ। ਔਰ ਇਹਦੇ ਚ ਦੋ ਤਿੰਨ ਚੀਜ਼ਾਂ ਜਿਹੜੀਆਂ ਮੈਂ ਇਨੀਸ਼ੀਅਲੀ ਦੇਖਦਾ ਔਰ ਮੈਂਸ਼ਨ ਕਰਨਾ ਚਾਹੁੰਦਾ। ਹੁਣ ਜ਼ਾਹਰ ਹੈ ਕਿ ਇਹਦੇ ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਵੇਂ ਪਹਿਲਾ ਕੇਸ ਬੇਸ਼ੱਕ ਦਸੰਬਰ 7 ਚ ਡਿਟੈਕਟ ਹੁੰਦਾ ਹੈ ਚਾਈਨਾ ਚ, ਜਨਵਰੀ ਤੱਕ ਪਹੁੰਚਦੇ ਆ ਇਸ ਦਾ 4 ਚਫੇਰੇ ਜਿਹੜਾ ਉਹ ਪ੍ਰਚਾਰ ਵੀ ਹੋ ਚੁੱਕਾ ਹੁੰਦਾ ਹੈ ਕਿ ਹੋਇਆ ਹੈ। ਅਮਰੀਕਨ ਇੰਟੈਲੀਜੈਂਸ ਬਰੀਫਿੰਗ ਨਵੰਬਰ ਦੇ ਵਿੱਚ ਹੀ ਇਹ ਗੱਲ ਕਰ ਚੁੱਕੀ ਹੁੰਦੀ ਹੈ, ਪਰ ਲਾਕਡਾਊਨ ਪ੍ਰੈਜ਼ੀਡੈਂਟ ਟਰੰਪ ਮਾਰਚ ਦੇ ਵਿੱਚ ਕਰਦੇ ਨੇ। ਹੁਣ ਇਸ ਪੀਰੀਅਡ 'ਚ ਇਸ ਵੇਲੇ ਐਪੀ ਸੈਂਟਰ ਵੀ ਅਮਰੀਕਾ ਹੈ, ਡੈਥਸ ਦੇ ਲਿਹਾਜ਼ ਨਾਲ ਅਮਰੀਕਾ ਨੇ ਬਾਕੀ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ। ਸੋ ਜ਼ਾਹਰ ਹੈ ਕਿ ਨਵੰਬਰ ਦੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨੂੰ ਲੈ ਕੇ ਜਿਹੜੇ ਡੈਮੋਕ੍ਰੈਟਿਕ ਕੈਂਪੇਨ ਵਾਲੇ ਨੇ ਉਹ ਵੀ ਇਸ ਦਾ ਫਾਇਦਾ ਚੁੱਕ ਰਹੇ ਨੇ। ਔਰ ਜ਼ਾਹਰ ਹੈ ਕਿ ਜਿਹੜੀਆਂ ਸਟੇਟਾਂ ਦੇ ਵਿੱਚ ਉਹ ਮਿਸ਼ੀਗਨ ਹੋਏ, ਫਲੋਰੀਡਾ ਹੋਏ, ਵਿਸਕੌਨਸਨ ਹੋਏ, ਪੈਨਸਿਲਵੇਨੀਆ ਹੋਏ, ਐਡ ਕੈਂਪੇਨ ਚੱਲ ਰਹੇ ਨੇ, ਉਹਦੇ ਚ ਉਹ ਟਰੰਪ ਦੀਆਂ ਹੀ ਸਟੇਟਮੈਂਟਸ ਜਿਹਦੇ ਚ ਉਹ ਇਹਨੂੰ ਨਾਰਮਲ ਫਲੂ ਕਹਿ ਰਹੇ ਨੇ ਜਾਂ ਇਹ ਕੋਟ ਕਰ ਰਹੇ ਨੇ ਜੀ ਨਾਰਮਲ ਫਲੂ ਨਾਲ ਵੀ 35,000 ਮੌਤਾਂ ਹਰ ਸਾਲ ਚ ਹੁੰਦੀਆਂ, ਜਾਂ ਉਹ ਜਿਹੜਾ ਇਸ ਕੋਰੋਨਾ ਦਾ ਖੌਫ ਹੈ ਇਹਨੂੰ ਵੀ ਡੈਮੋਕ੍ਰੇਟਾਂ ਦਾ ਕ੍ਰੀਏਟ ਕੀਤਾ ਦੱਸਦੇ ਨੇ। ਸੋ ਇਸ ਕਿਸਮ ਦੀਆਂ ਫਿਗਰਸ ਨਾਲ ਔਰ ਬੈਕਡ੍ਰੌਪ ਚ ਪ੍ਰੈਜ਼ੀਡੈਂਟ ਟਰੰਪ ਦੀਆਂ ਜਿਹੜੀਆਂ ਕਲਿਪਸ ਨੇ ਉਹਨਾਂ ਦੀਆਂ ਅਟਰੈਂਸਸ ਦੀਆਂ ਟਾਈਮ ਟੂ ਟਾਈਮ ਉਹ ਚੱਲ ਰਹੀਆਂ ਨੇ। ਹੁਣ ਜਿਵੇਂ ਭਾਰਤ ਦੇ ਵਿੱਚ ਮੀਡੀਆ ਦੀ ਆਵਾਜ਼ ਨੂੰ ਸਿੱਧੇ ਤੌਰ ਤੇ ਹੀ ਉਹ ਜੇ ਜੋਗੀ ਉੱਥੋਂ ਆਪਣੀ ਟੀਮ ਭੇਜਦਾ ਪੁਲਿਸੀਆਂ ਦੀ ਕਿ ਭਾਈ ਉਹ ਸਿਧਾਰਥ ਵਰਦਰਾਜਨ ਨੂੰ ਉਹਦੇ ਘਰ 'ਚ ਨੋਟਿਸ ਸਰਵ ਕਰਕੇ ਆਏ ਪ੍ਰਿੰਟ ਦੇ ਐਡੀਟਰ ਨੂੰ, ਜਾਂ ਪੰਜਾਬ ਦੇ ਹਵਾਲੇ ਨਾਲ ਅਸੀਂ ਗੱਲ ਕਰਾਂਗੇ ਕਿ ਕਿਵੇਂ 3 ਸਿੱਖ ਜਰਨਲਿਸਟ ਜਿਹੜੇ ਨੇ ਸੋਸ਼ਲ ਮੀਡੀਆ ਤੇ ਜਿਹੜੇ ਐਕਟਿਵ ਸੀ ਉਹ ਚੁੱਕੇ ਨੇ ਕੱਲ, ਕਿਉਂਕਿ ਉਹਨਾਂ ਨੇ ਜਿਹੜਾ ਨਿਹੰਗ ਸਿੰਘ ਵਰਸਸ ਪੁਲਿਸ ਇਵੈਂਟ ਹੋਈ ਉਹਦੇ 'ਚ ਉਹਨਾਂ ਨੇ ਦੂਸਰੀ ਸਾਈਡ ਸਟੋਰੀ ਦੀ ਦਿਖਾਈ। ਪਰ ਬੰਦੇ ਭਾਗਾਂ ਨੂੰ ਅਸੀਂ ਇਹ ਟ੍ਰੈਂਡ ਅਮਰੀਕਾ 'ਚ ਵੀ ਇੱਕ ਡਿਫਰੈਂਟ ਅੰਦਾਜ਼ ਦੇਖ ਰਹੇ ਹਾਂ। ਔਰ ਅੱਜ ਦੀ ਇੱਕ ਖਬਰ ਹੈ ਕਿ ਕਿਵੇਂ ਵਿਸਕੌਨਸਨ ਸਟੇਟ ਦੇ ਜਿਸ ਟੀਵੀ ਦੇ ਉੱਤੇ ਇਹ ਐਡ ਚੱਲ ਰਹੀ ਸੀ ਜਿਹਦੇ 'ਚ ਟਰੰਪ ਦੀਆਂ ਕੋਟਸ ਔਰ ਬੈਕਗ੍ਰਾਉਂਡ ਦੇ ਵਿੱਚ ਜਿਹੜੀ ਡੈਥ ਫਿਗਰ ਚੱਲ ਰਹੀ ਸੀ ਅਮਰੀਕਾ ਦੇ ਵਿੱਚ, ਉਹਦੇ ਖਿਲਾਫ ਟਰੰਪ ਦਾ ਜਿਹੜੀ ਆਪਣੀ ਕੈਂਪੇਨ ਟੀਮ ਹੈ ਉਹਨਾਂ ਨੇ ਲਾ ਸੂਟ ਫਾਈਲ ਕੀਤਾ ਅਦਾਲਤ ਦੇ ਵਿੱਚ ਕਿ ਇਹ, ਔਰ ਕਿਉਂਕਿ ਇਸ ਗੱਲ ਦਾ ਧਿਆਨ ਰਿਹਾ ਕਿ ਇਸ ਵੇਲੇ ਵਾਰ ਟਾਈਮ ਪ੍ਰੈਜ਼ੀਡੈਂਟਸ ਦੀਆਂ ਪਾਵਰਸ ਵੀ ਟਰੰਪ ਕੋਲ ਨੇ, ਜਿਵੇਂ ਮੋਦੀ ਔਰ ਪੰਜਾਬ ਦੇ ਵਿੱਚ ਜਿਵੇਂ ਅਥਾਰਟੇਰੀਅਨ ਰੂਲ ਅਮਰਿੰਦਰ ਔਰ ਦਿਨਕਰ ਗੁਪਤਾ ਜੋ ਕਰ ਰਹੇ ਨੇ। ਸੋ ਇਹ ਅੱਜ ਇੱਕ ਵੱਡੀ ਖਬਰ ਹੈ ਕਿ ਕਿਵੇਂ ਇਹ ਜਿਹੜਾ ਇਹ ਲਾ ਸੂਟ ਫਾਈਲ ਕੀਤਾ ਗਿਆ ਵਿਸਕੌਨਸਨ ਦੀ ਅਦਾਲਤ ਦੇ ਵਿੱਚ। ਦੂਸਰਾ ਪਾਰਟ ਅਸੀਂ ਮੈਡੀਕਲ ਹਵਾਲੇ ਨਾਲ ਦੇਖਦੇ ਹਾਂ। ਜ਼ਾਹਰ ਹੈ ਕਿ ਕਿਸੇ ਵੀ ਚੀਜ਼ ਦੀ ਜਿਹੜੀ ਐਕਸਪਰਟੀਜ਼ ਹੈ ਉਹ ਉਹਨਾਂ ਦੇ ਐਕਸਪਰਟਸ ਦੇ ਕੋਲ ਹੀ ਹੁੰਦੀ ਹੈ। ਔਰ ਇਸ ਵੇਲੇ ਜਿਹੜੇ ਡਾਕਟਰ ਐਂਥਨੀ ਫੌਚੀ ਨੇ ਜਿਹੜੇ ਕਿ ਪਿਛਲੇ 1984 ਤੋਂ ਲੈ ਕੇ ਆਲਮੋਸਟ 35 ਸਾਲ ਤੋਂ ਜਿਸ ਪੋਜੀਸ਼ਨ ਨੂੰ ਉਹ ਹੈਡ ਕਰ ਰਹੇ ਨੇ, ਉਹ ਡਾਇਰੈਕਟਰ ਨੇ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਐਂਡ ਇਨਫੈਕਸ਼ੀਅਸ ਡਿਜ਼ੀਜ਼ਸ, ਔਰ 6 ਅਮਰੀਕਨ ਪ੍ਰੈਜ਼ੀਡੈਂਟਸ ਦੀ ਟਰਮਸ ਦੇ ਵਿੱਚ ਪਿਛਲੇ 35 ਸਾਲ ਤੋਂ ਉਹ ਇਹ ਰੋਲ ਨਿਭਾ ਰਹੇ ਨੇ। ਔਰ ਅਸੀਂ ਉਹਨਾਂ ਦੀਆਂ ਨੂੰ ਲਾਈਵ ਪ੍ਰੈਸ ਕਾਨਫਰੰਸ ਵਿੱਚ ਵੀ ਦੇਖਿਆ, ਬਹੁਤ ਸੌਫਟ ਸਪੋਕਨ, ਪਲੇਜ਼ੈਂਟ। ਔਰ ਜ਼ਾਹਰ ਹੈ ਕਿ ਜਦੋਂ ਤੁਸੀਂ 35 ਸਾਲ ਦਾ ਤਜਰਬਾ ਔਰ 6 ਅੱਡ-ਅੱਡ ਪ੍ਰੈਜ਼ੀਡੈਂਟਸ ਜਿਨ੍ਹਾਂ ਦੇ ਵਿੱਚ ਡੈਮੋਕ੍ਰੈਟ ਵੀ ਨੇ, ਰਿਪਬਲਿਕਨ ਵੀ ਨੇ, ਤੁਸੀਂ ਕੰਮ ਕੀਤਾ ਹੋਇਆ ਤੇ ਤੁਸੀਂ ਉਹ ਸਾਰੀ ਤੁਹਾਡੀ ਸੋਫਿਸਟੀਕੇਸ਼ਨ ਵੀ ਹੁੰਦੀ ਹੈ ਔਰ ਤੁਹਾਨੂੰ ਇਹ ਵੀ ਪਤਾ ਹੁੰਦਾ ਹੈ ਕਿ ਬਈ ਕਿਵੇਂ ਗੈਟ ਅਲੋਂਗ ਕਰਨੇ। ਹੁਣ ਜ਼ਾਹਰ ਹੈ ਕਿ ਪ੍ਰੈਜ਼ੀਡੈਂਟ ਟਰੰਪ ਜਿਨ੍ਹਾਂ ਦਾ ਕੰਮ ਕਰਨ ਦਾ ਸਟਾਈਲ ਜਿਹੜਾ ਉਹ ਵੈਸੇ ਹੀ ਆਟੋਕ੍ਰੈਟਿਕ ਹੈ, ਅਮਰੀਕਾ ਦੇ ਵਿੱਚ ਵੈਸੇ ਵੀ ਬੇਸ਼ੱਕ ਬੈਲੈਂਸ ਆਫ ਪਾਵਰਸ ਹੈ, ਉਹਦੇ ਚ ਕਾਂਗਰਸ ਦੇ ਵਿੱਚ ਵੀ ਇੱਕ ਹਾਊਸ ਆਫ ਰਿਪਰੈਜ਼ੈਂਟੇਟਿਵ ਹੈ, ਉਹ ਪਾਵਰਫੁਲ ਬਾਡੀ ਹੈ, ਪਰ ਜਿਹੜੀ ਬਜਟ ਜਾਂ ਦੂਜੇ ਨੂੰ ਜਿਹੜੀ ਸੈਂਕਸ਼ਨ ਕਰਨ ਦੀ ਤਾਕਤ ਆ ਉਹ ਸੈਨੇਟ ਦੇ ਕੋਲ ਹੈ। ਦੋਨੋਂ ਮਿਲਾ ਕੇ ਹੋਰ ਪਾਵਰਫੁਲ ਹੋ ਜਾਂਦੇ ਨੇ, ਪਰ ਈਵਨ ਵਨ ਲਾਈਨ ਵੀਟੋ ਦੀ ਪਾਵਰ ਵੀ ਪ੍ਰੈਜ਼ੀਡੈਂਟ ਕੋਲ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਦੀ ਪ੍ਰੈਜ਼ੀਡੈਂਸੀ ਦੁਨੀਆ ਦੇ ਵਿੱਚ ਸਭ ਤੋਂ ਸਟਰੋਂਗਰ ਹੈ ਇੱਕ ਡੈਮੋਕ੍ਰੇਸੀ ਫਾਰਮ ਦੇ ਵਿੱਚ, ਜਾਂ ਇਉਂ ਕਿਹਾ ਜਾਏ ਕਿ ਪ੍ਰੈਜ਼ੀਡੈਂਟ ਟਰੰਪ ਅੱਜ ਦੁਨੀਆ ਦੇ ਸਭ ਤੋਂ ਤਾਕਤਵਰ ਆਦਮੀ ਨੇ ਤੇ ਕੋਈ ਇਹਦੇ 'ਚ ਦੋ ਰਾਵਾਂ ਨਹੀਂ ਹੋ ਸਕਣਗੀਆਂ
ਕਿਉਂਕਿ ਐਸਾ ਉਹਨਾਂ ਨੂੰ ਕਨਸਟੀਟਿਊਸ਼ਨ ਚੋਂ ਇਹ ਪਾਵਰ ਮਿਲਦੀ ਹੈ। ਇਸ ਲਈ ਹਾਇਰ ਐਂਡ ਫਾਇਰ ਕੱਲਾ ਆਪਣੇ ਵਜ਼ੀਰਾਂ ਦਾ ਹੀ ਨਹੀਂ, ਇਸ ਲੈਵਲ ਦੇ ਉੱਤੇ ਜਿਹੜੇ ਟੈਕਨੀਕਲ ਜਾਂ ਜਿਵੇਂ ਮੈਡੀਸਨ ਟੀਮ ਹੈ ਉਹਨਾਂ ਦੇ ਉੱਤੇ ਵੀ ਜਿਹੜਾ ਉਹ ਉਹਨਾਂ ਦਾ ਇਹ ਕੁਆੜਾ ਚੱਲ ਸਕਦਾ ਹੈ। ਹੁਣ ਜਿਹੜਾ ਕੰਟੈਕਸਟ ਤੁਸੀਂ ਵੀ ਮੈਂਸ਼ਨ ਕੀਤਾ ਹੈ, ਪਿਛਲੇ ਦਿਨਾਂ 'ਚ ਇੱਕ ਰਿਪਬਲਿਕਨ ਡੀਆਨਾ ਲੋਰੇਨ ਜਿਹੜੇ ਕਾਂਗਰਸ ਦੇ ਲਈ ਕੈਲੀਫੋਰਨੀਆ ਤੋਂ ਅਨਸਕਸੈਸਫੁਲੀ ਰਨ ਕੀਤਾ, ਉਹਨਾਂ ਨੇ ਇੱਕ ਟਵੀਟ ਕੀਤਾ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਹਨੂੰ ਡਾਕਟਰ ਫੌਚੀ ਨੂੰ ਫਾਇਰ ਕਰੋ। ਫੌਚੀ ਇਜ਼ ਨਾਊ ਸੇਇੰਗ that had Trump listened to the medical experts earlier, he could have saved more lives. कि भी ये डॉक्टर फॉची कह रहा है, और क्योंकि कुदरती डॉक्टर फॉची ने CNN ਦਾ ਇੱਕ ਸਟੇਟ ਆਫ ਦਾ ਯੂਨੀਅਨ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਸੰਡੇ ਹੀ ਕਿਹਾ ਸੀ ਕਿ ਇਹ, ਔਰ ਇਹ ਡਾਕਟਰ ਫੌਚੀ ਦੇ ਲਫ਼ਜ਼ ਨੇ ਕਿ no one is going to deny that lives could have been saved if the US had implemented containment measures earlier in the novel coronavirus outbreak. ਇਹਦੇ ਵਿੱਚ ਡਾਕਟਰ ਫੌਚੀ ਕਹਿ ਰਹੇ ਨੇ CNN ਨੂੰ ਆਪਣੇ ਇੰਟਰਵਿਊ ਦੇ ਵਿੱਚ ਕਿ ਇਸ ਗੱਲ ਤੋਂ ਕੌਣ ਇਨਕਾਰ ਕਰ ਸਕਦਾ ਹੈ ਕਿ ਬਹੁਤ ਜ਼ਿੰਦਗੀਆਂ ਬਚ ਸਕਦੀਆਂ ਸੀ ਜੇ ਜਿਹੜਾ ਕੰਟੇਨਮੈਂਟ ਜਾਂ ਜਿਹੜਾ ਲਾਕਡਾਊਨ ਵਾਲਾ ਹੈ, ਇਸ ਨੂੰ ਜਦੋਂ ਕਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਹੈ, ਸ਼ੁਰੂ ਦੇ ਦਿਨਾਂ ਦੇ ਵਿੱਚ ਵੀ ਜਿਹੜਾ ਜੇ ਇਸ ਨੂੰ ਲਾਗੂ ਕਰ ਦਿੱਤਾ ਜਾਂਦਾ ਕੰਟੇਨਮੈਂਟ ਦੀ ਪਾਲਿਸੀ ਨੂੰ। ਹੁਣ ਇਹ ਉਹਨਾਂ ਦੇ ਇੰਟਰਵਿਊ ਤੇ ਬੇਸਡ, ਜਿਵੇਂ ਇਹ ਰਿਪਬਲਿਕਨ ਜਿਹੜੀ ਹੈ ਡੀਆਨਾ ਲੋਰੇਨ ਇਹ ਟਵੀਟ ਕਰਦੀ ਹੈ, ਤਾਂ ਹੁਣ ਤੁਸੀਂ ਟਰੰਪ ਸਾਹਿਬ ਨੇ ਉਸ ਦੇ ਹੀ ਟਵੀਟ ਨੂੰ ਰੀਟਵੀਟ ਕੀਤਾ। ਹੁਣ ਰੀਟਵੀਟ ਦਾ ਮਤਲਬ ਇਹ ਹੈ ਕਿ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਜਿਹਦੇ ਤੇ ਉਹਨਾਂ ਦੇ ਫਾਲੋਅਰ ਨੇ ਉਹ 79 ਮਿਲੀਅਨ ਦੇ ਲਗਭਗ, ਕਲੋਜ਼ ਟੂ 8 ਕਰੋੜ ਅਸੀਂ ਕਵਾਂਗੇ, ਜਿਹੜੇ ਉਹਨਾਂ ਨੂੰ ਫੋਲੋ ਕਰਦੇ ਨੇ। ਹੁਣ ਟਵੀਟ ਤਾਂ ਕੋਈ ਵੀ ਕਰ ਸਕਦਾ ਹੈ, ਪਰ ਜਦੋਂ ਪ੍ਰੈਜ਼ੀਡੈਂਟ ਰੀਟਵੀਟ ਕਰਦਾ ਇਹਦਾ ਮਤਲਬ ਹੈ ਕਿ ਉਹਨਾਂ ਨੇ ਡਾਕਟਰ ਨੂੰ ਇਹ ਮੈਸੇਜ ਦੇ ਦਿੱਤਾ ਹੈ ਬੜਾ ਕਲੀਅਰਲੀ ਡਾਕਟਰ ਫੌਚੀ ਨੂੰ ਕਿ ਭਾਈ ਤੂੰ ਵੀ ਚੱਲਦਾ ਬਣ। ਹੁਣ ਇਹ ਮੈਟਰ ਆਫ ਟਾਈਮ ਹੈ ਜਿਹਦੇ 'ਚ ਕਿ ਇਹ ਗੱਲ ਸਾਹਮਣੇ ਆਏਗੀ ਕਿ ਭਾਈ ਉਹ ਖੁਦ ਹੀ ਇਹ ਸਾਈਨ ਲੈ ਕੇ ਤੁਰਦੇ ਹੁੰਦੇ ਨੇ, ਜਾਂ ਉਹ ਵੀ ਜਿਵੇਂ ਬਾਕੀ ਜਿਨ੍ਹਾਂ ਨੇ ਵੀ ਆਪਣਾ ਇਖਤਲਾਫਾਤੇ ਰਾਏ ਦੱਸਿਆ ਉਹਨਾਂ ਦੇ ਵਾਂਗੂ ਉਹ ਫਾਇਰ ਕੀਤੇ ਜਾਂਦੇ ਨੇ। ਸੋ ਇਹ ਮੈਂ ਸਮਝਦਾ ਵੀ ਬਦਕਿਸਮਤੀ ਹੋਏਗੀ, ਕਿਉਂਕਿ ਇਸ ਤੋਂ ਪਹਿਲਾਂ ਵੀ ਅਸੀਂ ਦੇਖਿਆ ਡਾਕਟਰ ਫੌਚੀ ਨੇ ਜਦੋਂ ਇਸ ਗੱਲ ਦੇ ਉੱਤੇ ਜਿਹੜਾ ਉਹ ਮੈਡੀਕਲ ਐਕਸਪਰਟ ਦੇ ਤੌਰ ਤੇ ਕਿਹਾ ਕਿ ਹਾਈਡਰੋਕਲੋਰੋਕੁਇਨ ਕੋਈ ਟੈਸਟਡ ਡਰੱਗ ਨਹੀਂ ਹੈ ਜਾਂ ਇਹਦਾ ਕੋਈ ਕੋਰੋਨਾ ਦੇ ਉੱਤੇ ਜਿਹੜਾ ਕੋਈ ਇਫੈਕਟ ਨਹੀਂ ਹੈ, ਔਰ ਉਹਦਾ ਲੇਕਿਨ ਪ੍ਰੈਜ਼ੀਡੈਂਟ ਟਰੰਪ ਲਗਾਤਾਰ ਇਨਸਿਸਟ ਕਰਦੇ ਰਹੇ ਕਿ ਵੰਡਰ ਡਰੱਗ ਹੈ, ਮਿਰਾਕਲ ਡਰੱਗ ਹੈ। ਔਰ ਇੱਕ ਪ੍ਰੈਸ ਕਾਨਫਰੰਸ ਦੇ ਵੇਲੇ ਜਦੋਂ ਕਿ ਇੱਕ ਪੱਤਰਕਾਰ ਨੇ ਸਪੈਸੀਫਿਕਲੀ ਹਾਈਡਰੋਕਲੋਰੋਕੁਇਨ ਦੇ ਉੱਤੇ ਡਾਕਟਰ ਫੌਚੀ ਨੂੰ ਪੁੱਛਿਆ ਕਿ ਭਾਈ ਇਹ ਕੀ ਹੈ, ਤੇ ਉਸ ਵੇਲੇ ਹੀ ਜਿਹੜਾ ਟਰੰਪ ਨੇ ਨਾਲ ਦੀ ਨਾਲ ਉਹਨੂੰ ਕਿਹਾ ਕਿ ਆਈ ਹੈਵ ਆਲਰੇਡੀ ਆਨਸਰਡ ਇਟ 15 ਟਾਈਮਸ ਐਂਡ ਡਾਕਟਰ ਫੌਚੀ ਡੋਂਟ ਨੀਡ ਟੂ ਆਨਸਰ ਇਟ। ਸੋ ਇਸ ਤੋਂ ਜ਼ਾਹਿਰ ਹੈ ਕਿ ਵੀ ਉਹਨਾਂ ਨੇ ਬਿਲਕੁਲ ਇਹ ਦੇਖ ਲਿਆ ਸੀ ਕਿ ਭਾਈ ਇਹ ਮੇਰੇ ਨਾਲ ਐਗਰੀ ਨਹੀਂ ਕਰਦਾ। ਉਹਨਾਂ ਨੂੰ ਤਾਂ ਇਸ ਵੇਲੇ ਯਸ ਮੈਨ ਚਾਹੀਦੇ ਨੇ, ਜਿਹੜਾ ਵੀ ਉਹ ਕਹਿੰਦੇ ਨੇ ਉਸ ਦੇ ਵਿੱਚ ਉਹ ਹਾਂ 'ਚ ਹਾਂ ਮਿਲਾਣ। ਔਰ ਇਹ ਹੁਣ ਰੀਟਵੀਟ ਕਰਨਾ ਇਸ ਗੱਲ ਦੇ ਉੱਤੇ ਕਿ ਭਾਈ ਇਹਨੂੰ ਫਾਇਰ ਕਰੋ, ਕਿਉਂਕਿ ਇਹ ਜਿਹੜਾ ਕਾਂਗਰਸ ਵੂਮਨ ਹੈ ਉੱਥੋਂ ਲਿਖ ਰਹੀ ਹੈ, ਕਾਂਗਰਸ ਨਾਲ ਹੀ ਉਹਨੇ ਲਿਖਿਆ ਹੋਇਆ ਆਪਣੇ ਟਵੀਟ ਦੇ ਵਿੱਚ ਫਾਇਰ ਹਿਮ। ਤੇ ਜੇ ਹੁਣ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹ ਅੱਗੋਂ ਇਹਨੂੰ ਰੀਟਵੀਟ ਕਰ ਰਹੇ ਨੇ, ਸੋ ਜ਼ਾਹਿਰ ਹੈ ਕਿ ਆਲਰੇਡੀ ਔਨ ਦਾ ਲਾਈਨ ਆਫ ਫਾਇਰ ਹੀ ਨੇ ਡਾਕਟਰ ਫੌਚੀ। ਸੋ ਇਸ ਸਿਚੁਏਸ਼ਨ 'ਚ ਮੈਨੂੰ ਨਹੀਂ ਪਤਾ ਕਿ ਵੀ ਕਿਵੇਂ ਇਹ ਸਾਰਾ ਆਉਣ ਵਾਲਾ ਪੀਰੀਅਡ ਹੋਏਗਾ। ਹਾਲਾਂਕਿ ਬਦਕਿਸਮਤੀ ਨਾਲ ਜਦੋਂ ਅੱਜ ਅਸੀਂ ਨਿਊਯਾਰਕ ਤੋਂ ਵੀ ਗੱਲ ਕਰ ਰਹੇ, ਵੈਦਰ ਇੱਥੇ ਕਾਫੀ ਮਾੜਾ ਹੈ, ਕਿਉਂਕਿ ਸਾਊਥ ਦੀਆਂ 5 ਸਟੇਟਾਂ ਜਿਨ੍ਹਾਂ ਦੇ ਵਿੱਚ ਲੁਈਜ਼ੀਆਨਾ ਵੀ ਹੈ, ਜਾਰਜੀਆ ਵੀ ਹੈ, ਇਸ ਵੇਲੇ ਉੱਥੇ ਸਟਾਰਮ ਆਇਆ ਹੈ, ਕੁਝ ਜਾਨੀ ਨੁਕਸਾਨ ਵੀ ਹੋਇਆ ਹੈ, ਕੁਝ ਤਬਾਹੀ ਵੀ ਹੋਈ ਹੈ। ਸੋ ਵੈਦਰ ਨੂੰ ਵੀ ਇਹਨੇ ਇਫੈਕਟ ਕੀਤਾ ਹੈ। ਇਹ ਸਾਰਾ ਈਵਨ ਜਿਹੜਾ ਇਸ ਸਾਰੇ ਦੇ ਉੱਤੇ ਇੱਕ ਚੱਲ ਰਹੀ ਜੰਗ ਹੈ ਕੋਰੋਨਾ ਦੇ ਉੱਤੇ, ਉਹਨਾਂ ਮੇਸ਼ਰਸ ਨੂੰ ਵੀ ਉਹਨਾਂ ਸਟੇਟਾਂ ਦੇ ਵਿੱਚ ਇਫੈਕਟਡ ਕਰੇਗਾ। ਔਰ ਇਸ ਸਾਰੇ ਦੇ ਨਾਲ ਨਾਲ ਜਿਹੜਾ ਦੁਨੀਆ ਭਰ ਦੀ ਜੇ ਅਸੀਂ ਪਿਕਚਰ ਦੇਖੀਏ, ਇੰਗਲੈਂਡ ਦੇ ਵਿੱਚ ਬੇਸ਼ੱਕ ਉਹਨਾਂ ਦੇ ਸੈਕਟਰੀ ਜਿਹੜੇ ਨੇ ਹੋਮ ਸੈਕਟਰੀ ਹੁਣ ਉਹ ਡੇਲੀ ਬਰੀਫਿੰਗ ਕਰਦੇ ਨੇ, ਪਰ ਉਹਨਾਂ ਨੇ ਇਹ ਕਿਹਾ ਕਿ ਵੀ ਅਜੇ ਖਤਰਾ ਉਵੇਂ ਹੀ ਜ਼ੋਰਦਾਰ ਹੈ। ਹਾਲਾਂਕਿ ਨਿਊਯਾਰਕ ਦੇ ਗਵਰਨਰ ਨੇ ਇੱਕ ਫਲੈਟ ਹੋਣ ਦੀ ਗੱਲ ਕੀਤੀ ਹੈ।
ਔਰ ਮੈਂ ਜਦੋਂ ਇਹ ਦੇਖ ਰਿਹਾ ਤੇ ਇਸ ਵੇਲੇ ਜਿਹੜੀਆਂ ਲੇਟੈਸਟ ਫਿਗਰਸ ਨੇ ਮੇਰੇ ਸਾਹਮਣੇ, ਉਹਨਾਂ ਦੇ ਵਿੱਚ ਜਿਹੜਾ ਕਰੋਨਾ ਵਾਇਰਸ ਕੇਸਿਸ ਨੇ ਦੁਨੀਆ ਭਰ ਦੇ ਵਿੱਚ ਉਹ ਲਗਭਗ 2 ਮਿਲੀਅਨ ਨੂੰ ਟੱਚ ਕਰ ਚੁੱਕੇ ਨੇ। ਸੋ 20 ਲੱਖ ਲੋਕ ਜਿਹੜੇ ਇਸ ਵੇਲੇ ਨੇ ਦੁਨੀਆ ਦੇ ਵਿੱਚ ਪ੍ਰਭਾਵਿਤ ਨੇ, ਔਰ ਮੌਤਾਂ ਦੀ ਗਿਣਤੀ ਜਿਹੜੀ ਹੈ 1,19,000 ਤੋਂ ਜ਼ਿਆਦਾ ਥੋੜੀ ਜਿਹੀ। ਔਰ ਜਿਹੜੇ ਰਿਕਵਰ ਨੇ, ਕਿਉਂਕਿ ਇਹ ਵੀ ਇੱਕ, ਕਿਉਂਕਿ ਜਿਸ ਕਿਸਮ ਦਾ ਪ੍ਰਚਾਰ ਔਰ ਕੁਝ ਖੌਫ ਹੈ, ਉਹ ਇਹਨੂੰ ਜਿਵੇਂ ਮੈਂ ਕਿਹਾ ਸੀ ਕਿ ਵੀ ਪਲੇਗ ਜਾਂ ਸਮਾਲ ਪੌਕਸ ਵਰਗੀਆਂ ਬਿਮਾਰੀਆਂ ਨਾਲ ਲੋਕ ਜਿਵੇਂ ਉਦੋਂ ਖੌਫ ਸੀ, ਉਹ ਜਿਹਾ ਸਾਡੇ ਖਿੱਤੇ 'ਚ ਹੈ। ਪਰ ਨਾ ਤਾਂ ਪਲੇਗ 'ਚੋਂ ਕਿਸੇ ਦੀ ਰਿਕਵਰੀ ਹੁੰਦੀ ਸੀ, ਨਾ ਚੇਚਕ 'ਚੋਂ ਰਿਕਵਰੀ ਹੁੰਦੀ ਸੀ। ਲੇਕਿਨ ਇੱਥੇ ਜੇ 1,19,000 ਦੇ ਕਰੀਬ ਮੌਤਾਂ ਨੇ ਤੇ ਜਿਹੜੇ ਲੋਕ ਰਿਕਵਰ ਹੋਏ ਨੇ 4,41,200 ਲੋਕ ਜਿਹੜੇ ਨੇ ਉਹ ਫੁੱਲੀ ਰਿਕਵਰ ਹੋਏ ਨੇ। ਔਰ ਜਿਹੜੇ ਕਲੋਜ਼ ਕੇਸ ਜਿਹਨਾਂ ਮੰਨੇ ਗਏ ਨੇ ਉਹ 5,60,000 ਦੇ ਕਰੀਬ ਜਿਹੜੇ ਆਏ, ਔਰ ਉਹਨਾਂ ਚੋਂ ਬਹੁਤੇ ਰਿਕਵਰ ਹੋਏ। ਕੁਝ ਡੈਥਸ ਜਿਹੜੀਆਂ 4% ਦੇ ਕਰੀਬ, ਜਿਵੇਂ ਮੈਂ ਕਿਹਾ ਕਿ ਸੀਰੀਅਸ ਜਾਂ ਕ੍ਰਿਟੀਕਲ ਨੇ, ਉਹਨਾਂ ਦੇ ਵਿੱਚੋਂ ਵੀ ਜਿਹੜਾ ਘੱਟ ਡੈਥਸ ਹੁੰਦੀਆਂ ਨੇ, ਉਹਨਾਂ ਚੋਂ ਵੀ ਸਰਵਾਈਵ ਕਰਦੇ ਨੇ ਜਿਹੜੇ 4% ਕ੍ਰਿਟੀਕਲ ਹੁੰਦੇ ਨੇ। ਸੋ ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਇਸ ਵੇਲੇ ਜੇ ਅਸੀਂ ਪਿਛਲੇ 24 ਘੰਟੇ ਦਾ ਗ੍ਰਾਫ ਦੁਨੀਆ ਦੇ ਵਿੱਚ ਦੇਖੀਏ ਤੇ ਅਮਰੀਕਾ ਦੇ ਵਿੱਚ ਇਸ ਵੇਲੇ 5,80,000 ਦੇ ਕਰੀਬ ਟੋਟਲ ਕੇਸ ਨੇ ਇਕੱਲੇ ਅਮਰੀਕਾ ਦੇ ਵਿੱਚ। ਔਰ ਪਿਛਲੇ 24 ਘੰਟੇ ਚ 17,800 ਨਵੇਂ ਕੇਸ ਆਏ ਨੇ। ਟੋਟਲ ਡੈਥਸ ਅਮਰੀਕਾ ਦੇ ਵਿੱਚ 23,130 ਨੇ, ਔਰ ਪਿਛਲੇ 24 ਘੰਟੇ ਦੇ ਵਿੱਚ 1,018 ਡੈਥਸ ਜਿਹੜੀਆਂ ਨੇ ਉਹ ਹੋਈਆਂ ਨੇ। ਇਸੇ ਤਰ੍ਹਾਂ ਸਪੇਨ, ਜਿੱਥੇ ਕਿ ਨਵੇਂ ਕੇਸ ਜਿਹੜੇ ਨੇ ਉਹਨਾਂ ਦੀ ਗਿਣਤੀ ਘਟੀ ਹੈ। ਇਹੀ ਕਾਰਨ ਹੈ ਕਿ ਸਪੇਨ ਨੇ ਅੱਜ ਥੋੜਾ ਜਿਹਾ ਆਪਣੇ ਲਾਕਡਾਊਨ ਦੇ ਵਿੱਚ ਉਹ ਕੰਸਟਰਕਸ਼ਨ ਦਾ ਕੰਮ ਹੋਏ ਜਾਂ ਕੁਝ ਹੋਰ ਸ਼ੋਬੇ ਨੇ ਜਿਹਦੇ ਚ ਉਹਨਾਂ ਨੇ ਰਿਆਇਤ ਦਿੱਤੀ ਹੈ, ਉੱਥੇ ਪਿਛਲੇ 24 ਘੰਟੇ ਚ 2,665 ਕੇਸ ਆਏ ਨੇ, ਔਰ ਮੌਤਾਂ ਦੀ ਗਿਣਤੀ ਜਿਹੜੀ ਆ ਉੱਥੇ ਉਹ ਇਸ ਵੇਲੇ 280 ਹੈ। ਔਰ ਭਾਵੇਂ ਉਹਨਾਂ ਦੀ ਟੋਟਲ ਮੌਤਾਂ ਦੀ ਗਿਣਤੀ 17,499 ਹੈ, ਪਰ ਇਹ ਜਿਹੜਾ ਪਿਛਲੇ ਦਿਨਾਂ ਨਾਲੋਂ ਈਵਨ ਡੈਥ ਟੋਲ ਘਟਿਆ। ਇਹਦਾ ਮਤਲਬ ਹੈ ਔਰ ਨਵੇਂ ਕੇਸ ਵੀ ਘਟੇ ਨੇ, ਜਿਹੜਾ ਇਸ ਗੱਲ ਵੱਲ ਸੁਜੈਸਟਿਵ ਹੁੰਦਾ ਹੈ ਕਿ ਜਿਹੜੀ ਪੀਕ ਹੈ ਉਹ ਉੱਥੋਂ ਗੁਜ਼ਰ ਗਈ ਹੈ। ਇਟਲੀ ਦੇ ਹਵਾਲੇ ਨਾਲ ਅਸੀਂ ਦੇਖ ਰਹੇ ਹਾਂ ਕਿ ਜਿੱਥੇ ਜਿਹੜੀਆਂ ਮੌਤਾਂ ਨੇ ਪਿਛਲੇ 24 ਘੰਟੇ 'ਚ ਉਹ 566 ਨੇ, ਔਰ ਨਵੇਂ ਕੇਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਪਹਿਲੇ ਦੇ ਕੰਪੈਰੀਟਿਵਲੀ ਘਟੇ ਨੇ, 3,153 ਨੇ। ਅਜੇ ਫਰਾਂਸ ਉਸ ਪੀਕ ਵਾਲੀ ਚੱਲ ਰਿਹਾ, ਮੌਤਾਂ ਜਿਹੜੀਆਂ ਨੇ 574 ਨੇ, ਔਰ ਜਿਹੜੇ ਨਵੇਂ ਕੇਸ ਆਏ ਨੇ ਫਰਾਂਸ ਦੇ ਵਿੱਚ ਉਹ ਵੀ ਓਵਰ 4,000 ਨੇ, 4,188, ਔਰ ਕੁੱਲ ਮੌਤਾਂ ਫਰਾਂਸ ਦੇ ਵਿੱਚ ਲਗਭਗ 15,000 ਹੋ ਚੁੱਕੀਆਂ ਨੇ। ਜਰਮਨੀ ਉਹ ਮੈਨੂੰ ਲੱਗਦਾ ਹੈ ਵੀ ਉਹਨਾਂ ਦਾ ਜਿਹੜਾ ਕਰਵ ਹੈ ਉਹ ਫਲੈਟ ਹੋਣ ਵਾਲੀ ਜਾ ਰਿਹਾ। ਮੌਤਾਂ ਸਿਰਫ 21 ਨੇ ਪਿਛਲੇ 24 ਘੰਟੇ 'ਚ, ਕੁੱਲ ਮੌਤਾਂ 3,043 ਨੇ, ਔਰ ਸਿਰਫ 354 ਨਵੇਂ ਕੇਸ ਆਏ ਨੇ। ਇੰਗਲੈਂਡ ਦੇ ਵਿੱਚ ਟੋਟਲ ਕੇਸ ਜਿਹੜੇ ਨੇ 88,621 ਨੇ, ਪਿਛਲੇ 24 ਘੰਟੇ 'ਚ 717 ਮੌਤਾਂ ਹੋਈਆਂ ਨੇ, ਔਰ ਨਹੀਂ ਹਾਂਜੀ 717 ਨੇ, ਔਰ ਟੋਟਲ ਉਹਨਾਂ ਦੀਆਂ ਯੂਕੇ ਦੇ ਵਿੱਚ ਜਿਹੜੀਆਂ ਡੈਥਸ ਨੇ ਉਹ 11,329। ਚਾਈਨਾ ਦੇ ਵਿੱਚ ਬੇਸ਼ੱਕ ਨਵੇਂ ਕੇਸ ਜਿਹੜੇ ਬਾਹਰਲੇ ਮੁਲਕਾਂ ਤੋਂ ਵਾਪਸ ਉੱਥੇ ਗਏ ਨੇ ਉਹਨਾਂ 'ਚ ਡਿਟੈਕਟ ਕੀਤੇ ਗਏ ਨੇ, ਲੇਕਿਨ ਪਿਛਲੇ 24 ਘੰਟੇ ਦੇ ਵਿੱਚ ਚਾਈਨਾ ਦੇ ਵਿੱਚ ਸਿਰਫ 2 ਡੈਥਸ ਨੇ, ਔਰ ਨਵੇਂ ਕੇਸ ਜਿਹੜੇ ਨੇ ਉਹ 108 ਡਿਟੈਕਟ ਹੋਏ ਨੇ। ਈਰਾਨ ਵੀ ਉਹਦੇ 'ਚ ਅਜੇ ਡੈਥਸ ਦਾ ਸਿਲਸਿਲਾ ਜਾਰੀ ਹੈ, 111 ਬੰਦੇ ਪਿਛਲੇ 24 ਘੰਟੇ 'ਚ ਮਰੇ ਨੇ, ਔਰ ਇਹ ਵੀ ਫਿਗਰ ਜਿਹੜੀ ਹੈ ਪਹਿਲਾਂ ਨਾਲੋਂ ਜਿਹੜਾ ਉਹ, ਕਿਉਂਕਿ ਈਰਾਨ ਬਾਰੇ ਵੀ ਇਹ ਕਿਹਾ ਜਾਂਦਾ ਵੀ ਐਗਜ਼ੈਕਟ ਜਿਹੜਾ ਡੇਟਾ ਹੈ ਉੱਥੋਂ ਨਹੀਂ ਨਿਕਲ ਰਿਹਾ, ਔਰ ਕਾਫੀ ਉਹਨਾਂ ਦੀ ਵੀ ਜਿਹੜੀ ਹੈ ਉਸ ਦੇ ਉੱਤੇ ਇਤਬਾਰ ਦੁਨੀਆ ਨਹੀਂ ਕਰਦੀ। ਟਰਕੀ ਜਿਹੜਾ ਪਹਿਲੀ ਸਟੇਜ ਦੇ ਉੱਤੇ ਕੋਈ ਬਹੁਤ ਜ਼ਿਆਦਾ ਉਹਦਾ ਚਰਚਾ ਨਹੀਂ ਸੀ, ਪਰ ਹੁਣ ਇਹ ਸਾਹਮਣੇ ਆਇਆ ਵੀ 61,000 ਤੋਂ ਜ਼ਿਆਦਾ ਕੇਸ ਟਰਕੀ ਦੇ ਵਿੱਚ ਨੇ। ਨਵੇਂ ਕੇਸ ਪਿਛਲੇ 24 ਘੰਟੇ 4,000 ਤੋਂ ਜ਼ਿਆਦਾ ਟਰਕੀ 'ਚ ਆਏ ਨੇ, 98 ਡੈਥਸ ਨੇ, ਔਰ ਟੋਟਲ ਡੈਥਸ ਟਰਕੀ ਦੇ ਵਿੱਚ 1,296। ਬੈਲਜੀਅਮ, ਉਹਨਾਂ ਦੇ ਵਿੱਚ ਅਜੇ ਵੀ ਇੱਕ ਛੋਟਾ ਜਿਹਾ ਮੁਲਕ ਹੋਣ ਦੇ ਬਾਵਜੂਦ 303 ਮੌਤਾਂ ਪਿਛਲੇ 24 ਘੰਟੇ 'ਚ ਹੋਈਆਂ,
ਔਰ ਟੋਟਲ ਡੈਥਸ ਉਹਨਾਂ ਦੀਆਂ 3905 ਨੇ ਔਰ ਇਹ ਜਿਹੜੇ ਨਵੇਂ ਕੇਸ ਨੇ 942 ਨਵੇਂ ਕੇਸ ਆਏ ਨੇ। ਸੋ ਇਹ ਕਿਉਂਕਿ ਕੰਟਰੀ ਵਾਈਜ਼ ਵੇਰਵੇ ਆ ਰਹੇ ਨੇ। ਹਾਲਾਂ ਜਿਹੜੀਆਂ ਸਾਊਥ ਦੀਆਂ ਕੰਟਰੀਜ਼ ਨੇ ਜਿਵੇਂ ਪੀਰੂ ਦੇ ਵਿੱਚ ਕੋਈ ਡੈਥ ਨਹੀਂ ਹੈ, ਲੇਕਿਨ ਇਕਵਾਡੋਰ ਉੱਥੇ ਪਿਛਲੇ 24 ਘੰਟੇ 'ਚ 22 ਮੌਤਾਂ ਨੇ ਔਰ ਕੁੱਲ ਡੈਥਸ ਉੱਥੇ 355 ਹੋ ਚੁੱਕੀਆਂ ਨੇ। ਜਾਪਾਨ ਜੇ ਕਾਫੀ ਹੱਦ ਤੱਕ ਭਾਵੇਂ ਕੇਸ ਉੱਥੇ 7370 ਨੇ ਲੇਕਿਨ ਕੋਈ ਡੈਥ ਨਹੀਂ ਹੈ ਔਰ ਟੋਟਲ ਡੈਥਸ ਉਹਨਾਂ ਦੀਆਂ 123 ਨੇ। ਆਸਟ੍ਰੇਲੀਆ ਜੇ ਇਸ ਬਾਰੇ, ਕਿਉਂਕਿ ਆਸਟ੍ਰੇਲੀਆ 'ਚ ਵੀ ਸਾਡੀ ਕਮਿਊਨਿਟੀ ਵੱਡੇ ਪੈਮਾਨੇ ਤੇ ਵਸਦੀ ਹੈ, ਸਟੂਡੈਂਟਸ ਖਾਸ ਤੌਰ ਤੇ, ਟੋਟਲ ਕੇਸ ਆਸਟ੍ਰੇਲੀਆ ਦੇ ਵਿੱਚ 6359 ਨੇ। ਪਿਛਲੇ 24 ਘੰਟੇ 'ਚ 2 ਮੌਤਾਂ ਹੋਈਆਂ ਨੇ ਔਰ ਟੋਟਲ ਡੈਥਸ ਉੱਥੇ ਜਿਹੜੀਆਂ ਨੇ ਉਹ 61 ਨੇ। ਸੋ ਇਹ ਸਾਰਾ ਹੀ ਜਿਹੜਾ ਹੈ ਹਰ ਮੁਲਕ ਕਿਤੇ ਨਾ ਕਿਤੇ, ਪਰ ਪਨਾਮਾ ਵਰਗਾ ਮੁਲਕ ਜਿਹੜਾ ਹੈ ਉਹਦੇ 'ਚ ਭਾਵੇਂ ਕੇਸ 3400 ਨੇ ਪਰ ਅਸੀਂ ਕੋਈ ਡੈਥਸ ਨਹੀਂ ਦੇਖੀਆਂ। ਇਸੇ ਤਰ੍ਹਾਂ ਕਤਰ ਹੈ, ਕਤਰ ਦੇ ਵਿੱਚ ਵੀ ਸਿਰਫ 7 ਮੌਤਾਂ ਹੁਣ ਤੱਕ ਹੋਈਆਂ ਨੇ ਔਰ ਨਵਾਂ ਕੋਈ ਨਹੀਂ ਹੈ। ਹਾਲਾਂ ਕੇਸ ਜਿਹੜੇ ਨੇ 3231 ਕੇਸ ਜਿਹੜੇ ਨੇ ਉੱਥੇ ਸਾਹਮਣੇ ਆਏ ਨੇ ਔਰ ਇਸ ਹਵਾਲੇ ਦੇ ਨਾਲ ਈਵਨ ਹਾਂਗਕਾਂਗ ਉੱਥੇ ਸਿਰਫ 1000 ਕੇਸ ਸਾਹਮਣੇ ਆਇਆ ਹੈ ਔਰ ਸਿਰਫ 4 ਨਵੇਂ ਕੇਸ ਨੇ ਔਰ ਨਵੀਂ ਕੋਈ ਡੈਥ ਜਿਹੜੀ ਹੈ ਅਸੀਂ ਪਿਛਲੇ 24 ਘੰਟੇ ਦੇ ਵਿੱਚ ਨਹੀਂ ਦੇਖੀ ਹੈ। ਸੋ ਇਹ ਜਿਹੜਾ ਜਿਉਂ-ਜਿਉਂ ਅਸੀਂ ਅੱਗੇ ਤੁਰਦੇ ਹਾਂ ਅਸੀਂ ਦੇਖਦੇ ਹਾਂ ਕਿ ਸ੍ਰੀਲੰਕਾ ਜਿੱਥੇ ਕਾਫੀ ਵੱਡੀ ਗਿਣਤੀ 'ਚ ਹਾਈਡਰੋਕਲੋਰੋਕੁਇਨ ਮੋਦੀ ਨੇ ਭੇਜੀ ਹੈ, ਉੱਥੇ ਸਿਰਫ 217 ਕੇਸ ਨੇ ਔਰ ਉਹਨਾਂ ਦੇ ਵਿੱਚ ਵੀ ਪਿਛਲੇ 24 ਘੰਟੇ 'ਚ ਕੋਈ ਡੈਥ ਨਹੀਂ ਹੈ। ਸੋ ਇਹ ਇੱਕ ਜਿਹੜਾ ਕਾਫੀ ਹੌਸਲੇ ਵਾਲੀ ਗੱਲ ਹੈ ਕਿ ਬਹੁਤ ਸਾਰੇ ਦੇਸ਼, ਹਾਲਾਂ ਜਿਵੇਂ ਅਸੀਂ ਕੱਲ ਗੱਲ ਕੀਤੀ ਸੀ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਹਵਾਲੇ ਨਾਲ, ਕਿ ਉਹਨਾਂ ਦਾ ਕਹਿਣਾ ਹੈ ਕਿ ਇਹ ਗ੍ਰਾਫ ਜਿਹੜਾ ਐਪੀ ਸੈਂਟਰ ਹੈ ਇਹ ਰੋਟੇਟਿੰਗ ਹੋਏਗਾ। ਅੱਜ ਇਸ ਖਿੱਤੇ 'ਚ ਹੈ, ਹੋ ਸਕਦਾ ਹੈ ਆਉਣ ਵਾਲੇ ਪੀਰੀਅਡ 'ਚ ਲੈਟਿਨ ਅਮਰੀਕਾ ਚਲਾ ਜਾਏ ਔਰ ਫਿਰ ਉਹਨਾਂ ਨੇ ਖਾਸ ਤੌਰ ਤੇ ਸਾਊਥ ਏਸ਼ੀਆ ਦੇ ਹਵਾਲੇ ਨਾਲ ਵੀ ਜਿਹੜਾ ਹੈ ਉਸ ਦਾ ਐਪੀ ਸੈਂਟਰ ਹੋਣ ਦੀ ਗੱਲ ਕੀਤੀ ਸੀ। ਔਰ ਭਾਰਤ ਦੇ ਵਿੱਚ ਬੇਸ਼ੱਕ ਲਾਕਡਾਊਨ ਜਿਵੇਂ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਉਸ ਨੂੰ ਅੱਗੇ ਵਧਾਇਆ ਗਿਆ। ਜੀ ਡਾਕਟਰ ਸਾਹਿਬ ਬਿਲਕੁਲ। ਵਿਊਅਰਸ, ਜਿਹੜਾ ਹੁਣ ਸਾਡਾ ਸਮਾਂ ਇੱਕ ਇੱਥੇ ਛੋਟੇ ਜਿਹੇ ਬ੍ਰੇਕ ਦਾ ਹੋ ਰਿਹਾ ਤੇ ਇਸ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਅਗਲੇ ਸੈਗਮੈਂਟ ਦੇ ਵਿੱਚ ਅਸੀਂ ਜਿਹੜੀ ਕੱਲ ਡਿਵੈਲਪਮੈਂਟ ਪਟਿਆਲਾ ਤੋਂ ਸਾਡੇ ਸਾਹਮਣੇ ਆਈ ਸੀ ਕਿ ਕਿਵੇਂ ਨਿਹੰਗ ਸਿੰਘਾਂ ਤੇ ਪੁਲਿਸ ਦੇ ਗਰੁੱਪ ਦੇ ਵਿਚਾਲੇ ਜਿਹੜੀ ਝੜਪ ਹੋਈ ਸੀ ਜਿਹਦੇ ਵਿੱਚ ਇੱਕ ASI ਦਾ ਹੱਥ ਕੱਟਿਆ ਗਿਆ ਸੀ, ਉਸ ਦਾ ਜਿਹੜਾ ਫੋਲੋ ਅਪ ਹੈ ਤੇ ਉਹਦੇ ਤੇ ਜਿਹੜੇ ਪ੍ਰਤੀਕਰਮ ਚਾਰੇ ਪਾਸਿਓਂ ਆ ਰਹੇ ਆ ਉਹ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ। ਸੋ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਦੁਬਾਰਾ ਮੁਲਾਕਾਤ ਹੁੰਦੀ ਹੈ।